ਵਿਦੇਸ਼ ਜਾ ਕੇ ਪੜ੍ਹਨ ਅਤੇ ਵਸਣ ਦੇ ਮਾਮਲੇ ਵਿੱਚ ਅਮਰੀਕਾ ਤੋਂ ਬਾਅਦ ਕੈਨੇਡਾ ਭਾਰਤੀਆਂ ਦੀ ਦੂਜੀ ਪਸੰਦ ਹੈ। ਇੱਥੇ ਵਿਦੇਸ਼ ਤੋਂ ਆਉਣ ਵਾਲਿਆਂ ਦੀ ਤੀਜੀ ਵੱਡੀ ਆਬਾਦੀ ਰਹਿੰਦੀ ਹੈ। ਪਰ ਕੈਨੇਡਾ ਸਰਕਾਰ ਦਾ ਇੱਕ ਫੈਸਲਾ ਭਾਰਤੀਆਂ ਦੇ ਲਈ ਉੱਥੇ ਜਾਣ ਦਾ ਸੁਪਨਾ ਤੋੜ ਸਕਦਾ ਹੈ। ਇੱਥੇ ਲੋਕਾਂ ਦੇ ਰਹਿਣ ਦੀ ਥਾਂ ਘੱਟ ਪੈ ਰਹੀ ਹੈ। ਇਸ ਲਈ ਦੇਸ਼ ਵਿਦੇਸ਼ ਦੇ ਵਿਦਿਆਰਥੀਆਂ ਦੀ ਗਿਣਤੀ ਤੇ ਲਗਾਮ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 2022 ਵਿੱਚ ਕੈਨੇਡਾ ਵਿੱਚ 184 ਦੇਸ਼ਾਂ ਤੋਂ 8 ਲੱਖ ਤੋਂ ਵੱਧ ਵਿਦਿਆਰਥੀ ਆਏ। ਸਿਰਫ ਭਾਰਤ ਤੋਂ ਹੀ ਇੱਥੇ ਤਕਰੀਬਨ 2 ਲੱਖ ਤੋਂ ਵੱਧ ਵਿਦਿਆਰਥੀ ਆਉਂਦੇ ਹਨ, ਜਿਸ ਦੀ ਵਜ੍ਹਾ ਕਰਕੇ ਰਹਿਣ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ। ਕੈਨੇਡਾ ਵਿੱਚ 2022 ਵਿੱਚ 184 ਦੇਸ਼ਾਂ ਵਿੱਚੋਂ 8 ਲੱਖ ਤੋਂ ਵੱਧ ਵਿਦਿਆਰਥੀ ਆਏ। ਦੂਜੇ ਨੰਬਰ ਤੇ 50,000 ਵਿਦਿਆਰਥੀ ਚੀਨ ਤੋਂ ਆਉਂਦੇ ਹਨ ਅਤੇ ਤੀਜੇ ਨੰਬਰ ਤੇ ਫਿਲੀਪੀਨਜ਼ ਤੋਂ 23,000 ਵਿਦਿਆਰਥੀ ਪਹੁੰਚਦੇ ਹਨ। ਇੱਕ ਅੰਦਾਜ਼ੇ ਦੇ ਮੁਤਾਬਕ 2025 ਤੱਕ ਇਹਨਾਂ ਵਿਦਿਆਰਥੀਆਂ ਦੇ ਆਉਣ ਦਾ ਅੰਕੜਾ ਵੱਧ ਕੇ 15 ਲੱਖ ਹੋ ਜਾਵੇਗਾ। ਕੈਨੇਡਾ ਜਾਣ ਵਾਲੇ ਨਾਗਰਿਕ ਉੱਥੇ ਪੜ੍ਹਨ ਦੇ ਲਈ ਜਾਂਦੇ ਹਨ, ਫਿਰ ਦੇਸ਼ ਦੀ ਨਾਗਰਿਕਤਾ ਵੀ ਲੈ ਲੈਂਦੇ ਹਨ। ਫਾਬਸ ਮੈਗਜ਼ੀਨ ਦੀ ਰਿਪੋਰਟ ਦੇ ਮੁਤਾਬਕ 2013 ਤੋਂ 2022 ਤੱਕ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿੱਚ 260% ਦਾ ਵਾਧਾ ਹੋਇਆ ਹੈ। ਦੇਸ਼ ਵਿੱਚ 8ਵੀਂ ਸਭ ਤੋਂ ਵੱਡੀ ਆਬਾਦੀ ਵਿੱਚ ਪ੍ਰਵਾਸੀ ਭਾਰਤੀ ਹਨ। ਕੈਨੇਡਾ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਦੀ ਵਜ੍ਹਾ ਕਰਕੇ ਦੇਸ਼ ਵਿੱਚ ਘਰਾਂ ਦੀ ਕਮੀ ਹੋ ਗਈ ਹੈ, ਜਿਸ ਦੀ ਵਜ੍ਹਾ ਕਰਕੇ ਘਰਾਂ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਹੈ। ਇਸੇ ਸਾਲ ਪਿਛਲੇ ਮਹੀਨੇ ਤੱਕ ਕੈਨੇਡਾ ਵਿੱਚ ਘਰ ਦੀ ਕੀਮਤ 4 ਕਰੋੜ ਤੋਂ ਵੀ ਵੱਧ ਸੀ, ਜੋ ਆਮ ਨਾਗਰਿਕ ਦੀ ਕਮਾਈ ਤੋਂ 9 ਗੁਣਾ ਵੱਧ ਹੈ। ਸਾਲ 2000 ਦੀ ਤੁਲਨਾ ਵਿੱਚ ਘਰਾਂ ਦੀ ਕੀਮਤ ਵਿੱਚ 360 ਗੁਣਾ ਵਾਧਾ ਵੇਖਿਆ ਗਿਆ ਹੈ। ਇੱਕ ਕਮਰੇ ਦੇ ਫਲੈਟ ਵਿੱਚ ਵੀ 25% ਦਾ ਵਾਧਾ ਹੋਇਆ ਹੈ। ਕੈਨੇਡਾ ਦੇ ਅਰਥਚਾਰੇ ਵਿੱਚ ਰੀਅਲ ਅਸਟੇਟ ਵੱਡਾ ਹਿੱਸਾ ਹੈ, ਜਿਸ ਵਿੱਚ ਘਰ ਖਰੀਦਣ ਅਤੇ ਕਿਰਾਇਆ ਅਹਿਮ ਹੈ। ਸਰਕਾਰ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਨੇਡਾ ਦੀ ਆਵਾਸ ਏਜੰਸੀ ਦੀ ਰਿਪੋਰਟ ਦੇ ਮੁਤਾਬਕ 2023 ਤੱਕ ਦੇਸ਼ ਵਿੱਚ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤਕਰੀਬਨ 60 ਲੱਖ ਘਰਾਂ ਦੀ ਜ਼ਰੂਰਤ ਹੈ, ਯਾਨੀ ਹਰ ਸਾਲ 8 ਲੱਖ ਤੋਂ ਵੱਧ ਘਰ ਬਣਾਉਣੇ ਹੋਣਗੇ, ਜੋ ਕਿ ਪਿਛਲੇ 6 ਸਾਲਾਂ ਵਿੱਚ ਬਣੇ ਘਰਾਂ ਦੀ ਤੁਲਨਾ ਵਿੱਚ 6 ਗੁਣਾ ਵੱਧ ਹਨ। ਇਹਨਾਂ ਵਿੱਚ 2 ਘਰ ਅਜਿਹੇ ਹੋਣਗੇ ਜੋ ਕਿਰਾਏ ਤੇ ਦਿੱਤੇ ਜਾ ਸਕਣ। ਦੱਸ ਦਈਏ ਕਿ ਕੈਨੇਡਾ ਦੁਨੀਆ ਦਾ 6ਵਾਂ ਸਭ ਤੋਂ ਸੁਰੱਖਿਅਤ ਦੇਸ਼ ਹੈ। ਗੁਆਂਢੀ ਮੁਲਕ ਅਮਰੀਕਾ ਦੇ ਮੁਕਾਬਲੇ ਇੱਥੇ ਕ੍ਰਾਈਮ ਰੇਟ 1/3 ਦੇ ਬਰਾਬਰ ਹੈ। ਕੈਨੇਡਾ ਵਿੱਚ ਅਮਰੀਕਾ ਅਤੇ ਯੂਕੇ ਦੇ ਮੁਕਾਬਲੇ ਪੜ੍ਹਾਈ ਦੀ ਕੀਮਤ 27% ਘੱਟ ਹੈ। ਮਾਹਿਰਾਂ ਮੁਤਾਬਕ ਕੈਨੇਡਾ ਸਰਕਾਰ ਜੇਕਰ ਸੋਚ ਰਹੀ ਹੈ ਕਿ ਵਿਦੇਸ਼ੀਆਂ ਦੀ ਗਿਣਤੀ ਘੱਟ ਕਰਕੇ ਘਰਾਂ ਦੀ ਕੀਮਤ ਘੱਟ ਹੋ ਜਾਣਗੀਆਂ ਤਾਂ ਇਹ ਸੋਚਣਾ ਗਲਤ ਹੈ।